ਜਿਹੜੀ ਘਟਨਾ 12 ਅਗਸਤ ਦੀ ਵਾਪਰੀ ਹੈ ਉਹ ਕਿਵੇਂ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਉਹ ਆਲਮੋਸਟ 10 ਦਿਨ ਬਾਅਦ ਉਹਨੂੰ ਫਲੇਅਰ ਅਪ ਕੀਤਾ ਜਾਂਦਾ ਹੈ। ਫਿਰ ਆਲ ਆਫ ਅ ਸਡਨ ਆਸਟ੍ਰੇਲੀਆ ਬੇਸਡ ਇੱਕ ਹਿੰਦੂ ਨਾਮ ਵਾਲੇ ਬੰਦਾ ਜਾਂ ਔਰਤ ਜੋ ਵੀ ਉਹਦਾ ਇੱਕ ਪੈਟੀਸ਼ਨ ਸ਼ੁਰੂ ਕੀਤੀ ਜਾਂਦੀ ਹੈ। ਫਿਰ ਇਹ ਆ ਜਾਂਦਾ ਜਿਹਦੇ ਤੇ 2 ਲੱਖ ਦਸਤਖਤ ਹੋ ਗਏ, 2.5 ਲੱਖ ਦਸਤਖਤ ਹੋ ਗਏ ਔਰ ਦਸਤਖਤ ਕਰੋ ਗਵਰਨਰ ਨੂੰ ਐਡਰੈਸਡ ਹੈ। ਫਿਰ ਖਬਰਾਂ ਇਹ ਪਲਾਂਟ ਕਰਤੀਆਂ ਜਾਂਦੀਆਂ ਨੇ ਕਿ ਜੀ ਉਹਨੂੰ ਹਰਜਿੰਦਰ ਸਿੰਘ ਜਾਂ ਦੂਜੇ ਨੂੰ ਉਹਨੂੰ 40 ਸਾਲ ਦੀ ਸਜ਼ਾ। ਪਰ ਗੱਲ ਜਿਸ ਲੈਵਲ ਤੱਕ ਇੰਡੀਅਨ ਮੀਡੀਆ ਜਾਂ ਉਹਨਾਂ ਦੇ ਅੱਗੋਂ ਉਹਨਾਂ ਦੇ ਜਿਹੜੀਆਂ ਨੇ ਜਾਲੀ ਆਈਡੀਆ ਵਾਲਿਆਂ ਨੇ ਫੈਲਾਈ, ਪਹਿਲਾਂ ਤਾਂ ਉਹਨਾਂ ਨੇ ਉਹੀ ਕੋਈ ਵਿਲੀਅਮ ਹੈ, ਕੋਈ ਡੈਨੀਅਲ ਬਣਿਆ, ਕੋਈ ਰੌਨ ਬਣਿਆ, ਕੋਈ ਹੋਰ ਬਣਿਆ। ਪਹਿਲਾਂ ਤਾਂ ਉਹਨਾਂ ਨੇ ਉਹਨਾਂ ਆਈਡੀਜ਼ ਰਾਹੀਂ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਪੂਰਾ ਫਲੱਡ ਕੀਤਾ। ਇੱਕ ਕਹਾਣੀ ਜਿਹੜੀ ਪਲਾਂਟ ਤੁਸੀਂ ਜਦੋਂ ਇੰਡੀਅਨ ਮੀਡੀਆ ਦਾ ਦੇਖੋ, ਇਹ ਹੋਇਆ ਜੀ ਕਿ ਉਹਨਾਂ ਨੂੰ ਅਰੈਸਟ ਮੌਕੇ ਦੇ ਉੱਤੇ ਉਹਨਾਂ ਨੇ ਪੁੱਛਗਿੱਛ ਕੀਤੀ। ਫਿਰ ਉਹਨਾਂ ਨੇ ਜਿਹੜਾ ਹੈ ਉਹਨਾਂ ਨੂੰ ਇੱਕ ਥਾਂ ਤੇ ਠਹਿਰਾਇਆ। ਉਹ ਆਪਣੇ ਤੌਰ ਦੇ ਉੱਤੇ ਟਿਕਟ ਲੈ ਕੇ ਕੈਲੀਫੋਰਨੀਆ ਪਹੁੰਚ ਗਏ ਔਰ ਉਹ ਇੰਡੀਆ ਭੱਜਣ ਦੀ ਤਿਆਰੀ 'ਚ ਸੀ। ਵੀ ਇੱਕ ਪਾਸੇ ਸਾਡੇ ਤਬਕੇ ਵੱਲੋਂ ਐਕਸਟ੍ਰੀਮ ਲਾਈਨ ਸੀ, ਦੂਜਾ ਐਕਸਟ੍ਰੀਮ ਉਹ ਸੀ ਜਿਹੜਾ ਅਮਰੀਕਨਾਂ ਨੂੰ ਗਾਲਾਂ ਕੱਢਣ ਤੇ ਲੱਗ ਗਿਆ ਕਿ ਭਾਈ ਇਹ ਜਿਹੜਾ ਇਹ ਬਿਲਕੁਲ ਇਹ ਨਹੀਂ ਹੈ ਔਰ ਇਵੇਂ ਨਹੀਂ ਹੋਇਆ, ਫਲਾਣਾ ਵੀ ਐਕਸੀਡੈਂਟ ਹੋਇਆ ਸੀ, ਉਹਦੇ 'ਚ ਇਹ ਹੋਇਆ। ਤੁਸੀਂ ਟੂ ਰੌਂਗਸ ਡੋਂਟ ਮੇਕ ਅ ਰਾਈਟ। ਠੀਕ ਹੈ ਕਿ ਬਈ ਉਹ ਸਾਰਾ ਸਾਡੀ ਹਮਦਰਦੀਆਂ ਨੇ ਪਰਿਵਾਰ ਦੇ ਨਾਲ ਜਦੋਂ ਕੋਈ ਵੀ ਇਸ ਕਿਸਮ ਦੀ ਘਟਨਾ ਵਾਪਰਦੀ ਹੈ, ਪਰ ਇੱਕ ਨੈਰੇਟਿਵ ਇਸ ਲੈਵਲ ਦਾ ਸਿਰਜ ਦਿੱਤਾ ਗਿਆ ਜਿਹਦੇ ਥੱਲੇ ਐਂ ਲੱਗਾ ਵੀ ਜਿਵੇਂ ਅਮਰੀਕਾ ਸਿੱਖਾਂ ਦੇ ਮਗਰ ਪੈ ਗਿਆ। ਫਿਰ ਇਹ ਵੀ ਆ ਗਿਆ ਜੀ ਸਾਰਿਆਂ ਦੇ ਜਿਹੜੇ ਨੇ ਉਹ ਡਰਾਈਵਿੰਗ ਲਾਇਸੈਂਸ ਜਿਹਨਾਂ ਦੇ ਕੋਲ ਜਿਹੜੇ ਕਮਰਸ਼ੀਅਲ ਨੇ ਉਹ ਕੈਂਸਲ ਹੋ ਜਾਣਗੇ। ਹਰਸਿਮਰਤ ਕੌਰ ਬਾਦਲ ਦਾ ਬਿਆਨ ਆ ਗਿਆ, ਅਮਰੀਕਾ ਨੂੰ ਅਸੀਂ ਇਹ ਕਹਿੰਦੇ ਹਾਂ ਇਹ ਨਾ ਹੋਏ ਉਹ ਨਾ ਹੈ। ਸੁਖਬੀਰ ਸਿੰਘ ਬਾਦਲ ਦਾ ਆ ਗਿਆ, ਪੰਜਾਬ ਦੇ ਸਾਰੇ ਲੀਡਰ ਬੋਲ ਪਏ, ਸ਼੍ਰੋਮਣੀ ਕਮੇਟੀ ਵੀ ਬੋਲ ਪਿਆ, ਕਾਂਗਰਸ ਵੀ ਬੋਲ ਰਹੀ ਹੈ। ਦੂਜੇ ਜਿਵੇਂ ਟਰੰਪ ਇਹਨਾਂ ਦੀ ਸੁਣਦਾ ਉੱਥੇ ਬੈਠਿਆਂ ਦੀ ਉਹਦਾ ਦਾ ਬਿਆਨ ਪੜ੍ਹੇਗਾ ਜਾਂ ਫਲੋਰੀਡਾ ਦਾ ਗਵਰਨਰ ਪੜ੍ਹੇਗਾ। ਮਕਸਦ ਸਿਰਫ ਤੇ ਸਿਰਫ ਜਿਹੜਾ ਹਿੰਦੂ ਤਵੀਆਂ ਨੂੰ ਅਮਰੀਕਾ ਦੇ ਖਿਲਾਫ ਕੋਈ ਨੈਰੇਟਿਵ ਨਹੀਂ ਸੀ ਮਿਲ ਰਿਹਾ। ਇਸ ਬਹਾਨੇ ਉਹਨਾਂ ਨੇ ਕੁਝ ਕਮਲੇ ਸਾਡੇ ਉਹ ਵੀ ਨਾਲ ਰਲ ਗਏ ਔਰ ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਭੈਣਾਂ ਭਰਾਵਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 25 ਅਗਸਤ 2025 10 ਭਾਦੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਜਤਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਤਿੰਦਰ ਸਿੰਘ ਜੀ ਘਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884
ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਇਹ ਘਟਨਾ ਹੈ ਵਰਲਡ ਵਾਈਡ ਜਿਹੜੀ ਹੈ ਔਰ ਸੁਰਖੀਆਂ ਦਾ ਵਿਸ਼ਾ ਜਿਹੜੀ ਉਹ ਬਣੀ ਹੋਈ ਹੈ। ਸੋ ਪਿਛਲੇ ਦਿਨੀ ਫਲੋਰੀਡਾ ਵਿੱਚ ਇੱਕ ਟਰੱਕ ਹਾਦਸਾ ਹੋਇਆ ਜਿਸ ਵਿੱਚ 3 ਬੇਗੁਨਾਹ ਜਾਨਾਂ ਗਈਆਂ। ਸੋ ਇਸ ਟਰੱਕ ਦਾ ਡਰਾਈਵਰ ਤਰਨਤਾਰਨ ਦੇ ਨੇੜੇ ਰਟੋਲ ਪਿੰਡ ਦਾ ਵਾਸੀ 28 ਸਾਲਾ ਹਰਜਿੰਦਰ ਸਿੰਘ ਹੈ। ਸੋ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਸੋ ਸੰਸਾਰੋਂ ਤੁਰ ਜਾਣ ਵਾਲਿਆਂ ਨਾਲ ਸਾਡੀ ਜਿਹੜੀ ਹੈ ਪੂਰੀ ਹਮਦਰਦੀ ਹੈ। ਸੋ ਪਰ ਇਸ ਘਟਨਾ ਦੀ ਆੜ ਵਿੱਚ ਜਿੱਥੇ ਇੱਕ ਪਾਸੇ ਹਿੰਦੂਤਵੀਆਂ ਨੇ ਜਾਲੀ ਗੋਰਿਆਂ ਦੇ ਨਾਵਾਂ ਦੀਆਂ ਆਈਡੀਆਂ ਰਾਹੀਂ ਸਿੱਖਾਂ ਦੇ ਖਿਲਾਫ ਧੂਆਂਧਾਰ ਪ੍ਰਚਾਰ ਕੀਤਾ ਹੈ, ਉੱਥੇ ਅਮਰੀਕਾ ਦੇ ਖਿਲਾਫ ਵੀ ਸਿੱਖਾਂ ਨਾਲ ਹਮਦਰਦੀ ਦੇ ਨਾਂ ਥੱਲੇ ਇੱਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਸੰਬੰਧੀ ਪਟੀਸ਼ਨ ਵੀ ਲਾਂਚ ਕੀਤੀ ਗਈ ਹੈ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਵਿੱਚ ਨਿੱਜਰ ਕਤਲ ਮਾਮਲੇ ਵਿੱਚ ਚੁੱਪ ਰਹਿਣ ਵਾਲੀ ਪੰਜਾਬ ਸਿੱਖ ਲੀਡਰਸ਼ਿਪ ਇਸ ਮੁੱਦੇ ਤੇ ਅਮਰੀਕਾ ਦੇ ਖਿਲਾਫ ਹਿੰਦੂਤਵੀਆਂ ਦੀ ਕੁਹਾੜੀ ਦਾ ਦਸਤਾ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਤਿੰਦਰ ਸਿੰਘ ਜਿਹੜੇ ਸਾਡੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ ਉਹਨਾਂ ਦੀ ਸਿੰਘਣੀ ਸਾਹਿਬਾ ਕਾਫੀ ਗੰਭੀਰ ਤੌਰ 'ਤੇ ਬਿਮਾਰੀ ਦੇ ਨਾਲ ਜੂਝ ਰਹੇ ਨੇ, ਪਰ ਜਦੋਂ ਉਹਨਾਂ ਨੂੰ ਸਾਡੇ ਟੋਰਾਂਟੋ ਆਉਣ ਦਾ 15 ਅਗਸਤ ਦੀ ਸ਼ਾਮ ਜਿਹੜੀ ਕਿ ਕਮਿਊਨਿਟੀ ਸੈਂਟਰ ਦੇ ਵਿੱਚ ਸਿੱਖ ਨੇਸ਼ਨ ਦਾ ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ, ਜਿੱਥੇ ਇਸ ਮੁੱਦੇ ਦੇ ਉੱਤੇ ਵਿਚਾਰ ਗੋਸ਼ਟੀ ਸੀ, ਨਾਲ ਦੀ ਨਾਲ TV84 ਦੀਆਂ ਐਪਸ ਔਰ ਵੈਬਸਾਈਟ ਲਾਂਚ ਕੀਤਾ ਗਿਆ। ਔਰ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਵੀ ਉਹ ਨਹੀਂ ਆ ਪਾਉਣਗੇ ਪ੍ਰੋਗਰਾਮ 'ਚ, ਲੇਕਿਨ ਉਹਨਾਂ ਨੇ ਕਿਹਾ ਵੀ ਉਹ ਜ਼ਰੂਰ ਮਿਲਣਾ ਚਾਹੁੰਦੇ ਨੇ। ਉਹ ਆਏ ਬਰੀਫ, ਕਿਉਂਕਿ ਉਹਨਾਂ ਦੀ ਸਿੰਘਣੀ ਸਾਹਿਬਾ ਹਸਪੀਟਲ 'ਚ ਨੇ। ਉਹਨਾਂ ਦੀ ਬੇਟੀ ਵੀ ਜਿਹੜੀ ਟੇਕ ਕੇਅਰ ਕਰ ਰਹੀ ਸੀ ਔਰ ਜਿਹੜੀ ਬੜੀ ਇਹ ਸਾਰੇ ਸਿੱਖ ਇਸ਼ੂਜ਼ ਦੇ ਵਿੱਚ ਦਿਲਚਸਪੀ ਰੱਖਦੀ ਹੈ, ਫਿਲਾਸਫਰ ਹੀ ਉਹਨੂੰ ਮੈਂ ਕਹਿੰਦਾ ਹੁੰਦਾ ਬੱਚੀ ਨੂੰ। ਔਰ ਉਹ ਆਏ ਔਰ ਉਹਨਾਂ ਨੇ ਕਿਹਾ ਜੀ ਇਹ ਸਾਡੀ ਸੇਵਾ ਹੈ TV84 ਲਈ। ਔਰ ਮੈਨੂੰ ਹਮੇਸ਼ਾ ਹੀ ਜਦੋਂ ਮੈਂ ਦੇਖਦਾ ਵੀ ਇੱਕ ਪਾਸੇ ਉਹ ਤਬਕਾ ਵੀ ਹੈ ਜਿਨ੍ਹਾਂ ਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ ਹੈ, ਪਰ ਜਦੋਂ ਪੰਥ ਜਾਂ ਕੌਮ ਪ੍ਰਤੀ ਕੁਝ ਕਰਨ ਦਾ ਮੌਕਾ ਆਉਂਦਾ ਹੈ ਤੇ ਗੱਲਾਂ ਬਹੁਤ ਸਾਰੀਆਂ ਕਰਦੇ ਨੇ, ਲੇਕਿਨ ਅਲਟੀਮੇਟਲੀ ਡਿਲੀਵਰ ਨਹੀਂ ਕਰਦੇ। ਕੋਈ ਇੱਕ ਇਸ਼ੂ ਤੇ ਨਹੀਂ, ਬਹੁਤ ਵਾਰ ਹੁਣ ਤਾਂ ਆਲਮੋਸਟ 4 ਦਹਾਕਿਆਂ ਦੇ ਤਜਰਬੇ ਤੋਂ ਬਾਅਦ ਮੈਂ ਇਹ ਕਹਿ ਸਕਦਾ। ਪਰ ਦੂਸਰੇ ਪਾਸੇ ਉਹ ਕਿਰਤੀ ਵੀਰ, ਕਿਰਤੀ ਗੁਰਸਿੱਖ ਵੀਰ ਭੈਣਾਂ ਨੇ ਜਿਨ੍ਹਾਂ ਦੇ ਸੀਮਤ ਸਾਧਨ ਨੇ, ਚੈਲੰਜਸ ਵੀ ਜਿਨ੍ਹਾਂ ਦੇ ਸਾਹਮਣੇ ਬਹੁਤ ਜ਼ਿਆਦਾ ਨੇ, ਪਰਿਵਾਰਕ ਵੀ ਔਰ ਦੂਸਰੇ ਵੀ। ਹੁਣ ਤਾਂ ਆਰਥਿਕ ਤੌਰ 'ਤੇ ਜੋ ਇਸ ਵੇਲੇ ਇਕੋਨਮੀ ਦਾ ਹਾਲ ਕੈਨੇਡਾ 'ਚ ਹੈ ਜਾਂ ਅਮਰੀਕਾ 'ਚ ਵੀ ਜੋ ਇਸ ਵੇਲੇ ਟਰੱਕਿੰਗ ਇੰਡਸਟਰੀ ਦੇ ਨਾਲ ਹੋ ਰਿਹਾ ਜਾਂ ਹੋਏਗਾ, ਇਸ ਦਾ ਆਫਟਰ ਇਫੈਕਟ। ਲੇਕਿਨ ਇਹਦੇ ਬਾਵਜੂਦ ਜਿਹੜਾ ਮੈਂ ਸਮਝਦਾ ਵੀ ਸਾਰੀਆਂ ਹੀ ਪੰਥਕ ਧਿਰਾਂ ਜਾਂ ਪੰਥਕ ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ ਨੇ, ਉਹਨਾਂ ਦਾ ਵੱਡਾ ਆਧਾਰ ਜਿਹੜਾ ਕਿਰਤੀ ਗੁਰਸਿੱਖ ਵੀਰ ਭੈਣਾਂ ਹੀ ਨੇ। ਔਰ ਮੇਰੇ ਲਈ ਉਹ ਅਲਫਾਜ਼ ਨਹੀਂ ਨੇ। ਵੀਰ ਜਤਿੰਦਰ ਸਿੰਘ ਬਹੁਤ ਕਮਿਟਡ ਨੇ ਹਰ ਪੱਖ ਤੋਂ। ਸਵੇਰੇ ਸ਼ਾਮ ਉਹਨਾਂ ਦੀ ਅਰਦਾਸ ਵੀ ਖਾਲਿਸਤਾਨ ਲਈ ਹੁੰਦੀ ਹੈ। ਹਰ ਸਾਹ ਵੀ ਜਿਵੇਂ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਜਦੋਂ ਵੀ ਕੋਈ ਉਤਸ਼ਾਹ ਵਾਲੀ ਖਬਰ ਹੁੰਦੀ ਹੈ, ਉਦਾਸ ਵੀ ਹੋ ਜਾਂਦੇ ਨੇ। ਸੋ ਮੈਂ ਜਿੱਥੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਨਾਂ ਦੇ ਸਿੰਘਣੀ ਸਾਹਿਬਾ ਉਹ ਬਿਮਾਰੀ ਤੋਂ ਸੁਰਖਰੂ ਹੋਣ, ਉੱਥੇ ਨਾਲ ਦੀ ਨਾਲ ਉਹਨਾਂ ਨੂੰ ਹਿੰਮਤ ਵੀ ਦੇਣ, ਕਿਉਂਕਿ ਜਦੋਂ ਕੋਈ ਵੀ ਘਰ ਦੇ ਵਿੱਚ ਬਿਮਾਰ ਹੁੰਦਾ ਤੇ ਬਾਕੀ ਪਰਿਵਾਰ ਦੇ ਲਈ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੂੰ ਪੇਸ਼ੈਂਸ, ਇੱਕ ਤਾਂ ਵੈਸੇ ਹੀ ਪੇਸ਼ੈਂਟ ਲਫ਼ਜ਼ ਆਪਣੇ ਆਪ 'ਚ ਹੀ ਪੇਸ਼ੈਂਸ ਜੋ ਆਇਆ ਉਹ ਤਾਂ ਜਿਸ 'ਚੋਂ ਗੁਜ਼ਰ ਹੀ ਰਿਹਾ ਹੁੰਦਾ, ਪਰ ਜਿਹੜੇ ਉਹਨਾਂ ਦੇ ਕੇਅਰ ਟੇਕਰ ਹੁੰਦੇ ਨੇ, ਪਰਿਵਾਰ ਹੁੰਦਾ ਹੈ, ਉਹਨਾਂ ਦੇ ਲਈ ਇੱਕ ਵੱਡਾ ਚੈਲੰਜ ਹੁੰਦਾ। ਸੋ ਵੀਰ ਜਤਿੰਦਰ ਸਿੰਘ ਜੀ ਔਰ ਸਮੁੱਚਾ ਪਰਿਵਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਘਟਨਾ ਇਹ 12 ਅਗਸਤ ਦੀ ਹੈ ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਆਲਮੋਸਟ 10-12 ਦਿਨਾਂ ਬਾਅਦ, ਹਾਲਾਂਕਿ ਫਰਾਈਡੇ ਇਹ ਘਟਨਾ ਜਦੋਂ ਅਸੀਂ ਪ੍ਰੋਗਰਾਮ ਕੀਤਾ ਹੈ, ਮੇਰੇ ਕੋਲ ਥੋੜ੍ਹੀ ਬਹੁਤ ਉਹਦੀ ਜਾਣਕਾਰੀ ਸੀ ਜਿਹੜੀ ਪਟੀਸ਼ਨ ਇੱਕ ਚੱਲ ਰਹੀ ਸੀ। ਲੇਕਿਨ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਜਿਹੜੀ ਘਟਨਾ 12 ਅਗਸਤ ਨੂੰ ਹੁੰਦੀ ਹੈ ਉਹ ਇੰਨੇ ਦਿਨ ਪਹਿਲੇ ਕਿਉਂ ਜਿਹੜੀ ਹੈ ਉਸ ਦੇ ਉੱਤੇ ਬਹੁਤੀ ਚਰਚਾ ਨਹੀਂ ਹੋਈ, ਕਿਉਂਕਿ ਐਕਸੀਡੈਂਟ ਤਾਂ ਕਿਤੇ ਵੀ ਦੁਖਦਾਈ ਹੁੰਦਾ ਹੈ। ਔਰ ਜਿਹੜਾ ਐਕਸੀਡੈਂਟ ਇਹ ਫਲੋਰੀਡਾ ਦੇ ਵਿੱਚ ਵਾਪਰਿਆ, ਹਰਜਿੰਦਰ ਸਿੰਘ ਰਟੌਲ ਨਿਵਾਸੀ ਯੰਗ ਨੌਜਵਾਨ 28 ਸਾਲਾਂ ਦਾ, ਜਿਹੜਾ ਬੇਸ਼ੱਕ ਉਸ ਦੀ ਇੱਕ ਵੱਡੀ ਗਲਤੀ ਹੈ, ਉਹਨੇ
ਐਨ ਉਸ ਥਾਂ ਤੇ ਜਿੱਥੇ ਸਾਈਨ ਸੀ ਕਿ ਯੂ ਟਰਨ ਨਹੀਂ ਲਈ ਜਾ ਸਕਦੀ, ਉੱਥੇ ਯੂ ਟਰਨ ਲਈ, ਲੇਕਿਨ ਉਹਨਾਂ ਦੇ ਪਿੱਛੇ ਜਿਹੜੀ ਇੱਕ ਬੜੀ ਤੇਜ਼ੀ ਦੇ ਨਾਲ ਤੇਜ਼ ਸਪੀਡ ਗੱਡੀ ਆ ਰਹੀ ਸੀ। ਹਾਲਾਂ ਜਿਹੜੇ ਵੀ ਅਮਰੀਕਾ, ਕੈਨੇਡਾ ਜਾਂ ਵੈਸਟਰਨ ਮੁਲਕਾਂ 'ਚ ਡਰਾਈਵ ਕਰਦੇ ਨੇ ਉਹਨਾਂ ਨੂੰ ਉਨਾ ਡਿਸਟੈਂਸ ਰੱਖਣ ਦੀ ਜਿਹੜੀ ਹੈ ਉਹ ਹਦਾਇਤ ਹੁੰਦੀ ਹੈ, ਕਿਉਂਕਿ ਔਰ ਕਿਸੇ ਵੀ ਕੇਸ ਜਦੋਂ ਕੋਈ ਗੱਡੀ ਆ ਕੇ ਪਿੱਛੋਂ ਵੱਜੇ, ਨੋ ਮੈਟਰ ਕੌਣ ਕੀ ਹੋਏ, ਦੋਸ਼ ਉਹਦੇ ਤੇ ਮੰਨਿਆ ਜਾਂਦਾ ਹੈ। ਲੇਕਿਨ ਅਸੀਂ ਇਸ ਬਹਿਸ 'ਚ ਜੇ ਨਾ ਵੀ ਜਾਈਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ 3 ਜਿਹੜੇ ਕਾਰ ਦੇ ਸਵਾਰ ਸਣੇ ਡਰਾਈਵਰ ਦੇ, ਉਹ ਗੱਡੀ ਪਿੱਛੋਂ ਆ ਕੇ ਵੱਜੀ, ਅੰਦਰ ਤੱਕ ਧੱਸ ਗਈ। ਜਿਹੜੀਆਂ ਉਹਦੀਆਂ ਪਿਕਚਰਸ ਵੀ ਨੇ ਉਹ ਬੜੀਆਂ ਖੌਫਨਾਕ ਨੇ, ਉਹਨਾਂ ਦੀ ਮੌਤ ਹੋਈ। ਔਰ ਜ਼ਾਹਰ ਹੈ ਕਿ ਇਹ ਘਟਨਾ ਇਸ ਨੇ ਜਿੱਥੇ ਜਿਨ੍ਹਾਂ ਪਰਿਵਾਰਾਂ ਦਾ ਕੋਈ ਵੀ ਡੀਅਰ ਵਨ ਜਾਂਦਾ ਹੈ, ਔਰ ਜ਼ਾਹਰ ਹੈ ਕਿ ਕੈਲੀਫੋਰਨੀਆ ਤੋਂ ਜਿਹੜੀ ਪ੍ਰੈਸ ਰਿਲੀਜ਼ 'ਚ ਬੜਾ ਖੂਬਸੂਰਤ ਗੁਰਬਾਣੀ ਦੀ ਕੋਟ ਦੇ ਨਾਲ ਹੀ ਉਹਨਾਂ ਨੇ ਇਸ ਨੂੰ ਡਿਸਕਸ ਕੀਤਾ ਸੀ ਕਿ ਜਿਨ ਕੇ ਬੰਕੇ ਘਰੀ ਨਾ ਆਇਆ, ਤਿੰਨ ਕਿਉਂ ਰਹਿਣ ਵਿਹਾਣੀ। ਔਰ ਬੇਸ਼ੱਕ ਇਹ ਜੰਗ ਦਾ ਦੇ ਉਸ ਬਾਬਰ ਦੇ ਹਮਲੇ ਵੇਲੇ ਦੀ ਤੁਕ ਹੈ ਕਿ ਭਾਈ ਕਿਵੇਂ ਜਦੋਂ ਵੀ ਜਿਨ੍ਹਾਂ ਦੇ ਸੋਹਣੇ ਸ਼ਾਮੀ ਘਰੀ ਨਹੀਂ ਪਰਤਦੇ, ਉਹਨਾਂ ਦੀ ਰਾਤ ਕਿਵੇਂ ਗੁਜ਼ਰਦੀ। ਸੋ ਕੋਈ ਵੀ ਹਾਦਸਾ ਹੋਏ, ਔਰ ਅਨਫੋਰਚੂਨੇਟਲੀ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਬਹੁਤ ਸਾਰਾ ਕੁਝ ਜਿਹੜਾ ਹੈ ਉਹ ਹੁਣ ਵਹੀਕਲਸ ਨਾਲ ਹੀ ਜੁੜਿਆ ਹੋਇਆ ਹੈ, ਹਾਦਸਿਆਂ 'ਚ ਹਜ਼ਾਰਾਂ ਲੋਕ ਮਾਰੇ ਜਾਂਦੇ ਨੇ। ਇੱਕ ਦੁਖਦਾਈ ਹਾਦਸਾ ਸੀ ਜਿਹਦੇ 'ਚ ਜ਼ਾਹਰ ਹੈ ਗਲਤੀ ਡਰਾਈਵਰ ਦੀ ਹੈ ਜਿਹਨੇ ਯੂ ਟਰਨ ਲਿਆ, ਔਰ ਜ਼ਾਹਰ ਹੈ ਪਿਛਲੇ ਵੀ, ਕਿਉਂਕਿ ਜਦੋਂ ਅਸੀਂ ਕਿਸੇ ਵੀ ਇਸ਼ੂ ਨੂੰ, ਔਰ ਜਦੋਂ ਕੁਛ ਇੱਕ ਤਾਂ ਜਜ਼ਬਾਤੀ ਮੋਡ ਹੁੰਦਾ ਜਦੋਂ ਤੁਸੀਂ ਕੋਈ ਗੱਲ ਕਰ ਰਹੇ ਹੁੰਦੇ ਹੋ, ਉਦੋਂ ਜੋ ਖਬਰ ਆਈ ਇੱਧਰ ਉੱਧਰ ਬਿਆਨਬਾਜ਼ੀਆਂ, ਔਰ ਅਸੀਂ ਜਿਵੇਂ ਜਿਹਨੂੰ ਨੀ ਜਰਕ ਰਿਐਕਸ਼ਨ ਕਹਿੰਦੇ ਨੇ ਉਹ ਕਰਨ 'ਚ ਤਾਂ ਅਸੀਂ ਮਾਹਿਰ ਹੈ, ਔਰ ਬਹੁਤ ਵਾਰੀ ਅਸੀਂ ਫੋਲੋ ਵੀ ਨਹੀਂ ਕਰਨਾ ਹੁੰਦਾ, ਔਰ ਗੱਲ ਉੱਥੇ ਹੀ ਰਹਿ ਜਾਂਦੀ ਹੁੰਦੀ ਹੈ। ਬਿਆਨ ਦਿੱਤਾ, ਅਸੀਂ ਦੇਖ ਲਾਂਗੇ, ਗੋਰਾ ਨਸਲਵਾਦ ਹੈ ਇੱਧਰ ਤੇ ਉੱਧਰ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਵੀ ਇਹ ਜਦੋਂ ਵੀ ਕੋਈ ਐਸਾ ਹਾਦਸਾ, ਪਹਿਲਾਂ ਉਸ ਸਾਰੇ ਦੇ ਫੈਕਟਸ ਨੂੰ ਦੇਖੋ, ਨੋ ਮੈਟਰ ਕਿੰਨਾ ਇਮੋਸ਼ਨਲ ਮਾਹੌਲ ਹੈ। ਜ਼ਾਹਰ ਹੈ ਸਾਡੇ ਲਈ ਜਦੋਂ ਵੀ ਕਿਤੇ ਕਮਿਊਨਿਟੀ ਦਾ ਕੋਈ ਮੈਂਬਰ, ਨੋ ਮੈਟਰ ਕਿੰਨਾ ਸੀਰੀਅਸ ਕੋਈ ਮਰਡਰ ਵੀ ਹੁੰਦਾ ਹੈ, ਇਹ ਤਾਂ ਐਕਸੀਡੈਂਟ ਹੈ, ਐਕਸੀਡੈਂਟ ਦੀ ਵਜ੍ਹਾ ਕਰਕੇ 3 ਜਾਨਾਂ ਗਈਆਂ, ਸੋ ਹਮਦਰਦੀ ਕਮਿਊਨਿਟੀ ਦੀ ਹੋਏਗੀ ਇੱਕ ਪਾਸਿਓਂ। ਲੇਕਿਨ ਜਿਹੜਾ ਅਸੀਂ ਇਹ ਦੇਖਦੇ ਹਾਂ ਕਿ ਦੁਸ਼ਮਣ ਸਾਡਾ, ਕਿਉਂਕਿ ਸਾਡੀ ਇਸ ਵੇਲੇ ਲੜਾਈ ਜਿਹੜੀ ਫੋਕਸਡ ਲੜਾਈ ਹੈ ਉਹ ਹਿੰਦੂ ਤਵੀ ਤਾਕਤਾਂ ਦੇ ਨਾਲ ਹੈ, ਜਿਹੜੀ ਇਕੱਲੇ ਉਸ ਸੈਟਅਪ 'ਚ ਹੀ ਨਹੀਂ, ਉਹਨਾਂ ਨੇ ਟੋਟਲ ਵਾਰ ਸਿੱਖਾਂ ਦੇ ਉੱਤੇ ਵਿੱਢੀ ਹੋਈ ਪਿਛਲੇ 4 ਦਹਾਕਿਆਂ ਤੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਉਹਨਾਂ ਨੇ ਸਹਾਰਾ ਲੈ ਕੇ 5 ਆਈਜ਼ ਕੰਟਰੀਜ਼ ਦੇ ਵਿੱਚ ਵੀ ਸਾਨੂੰ ਟਾਰਗੇਟ ਕੀਤਾ ਹੋਇਆ। ਸੋ ਇਹਨਾਂ ਹਾਲਾਤਾਂ 'ਚ ਇਸ ਵੇਲੇ ਜਿਹੜੇ ਖਾਸ ਤੌਰ 'ਤੇ ਜਿਹਨਾਂ ਸਰਕਮਸਟਾਂਸਿਸ 'ਚ ਭਾਰਤ ਫਸਿਆ ਹੋਇਆ ਹੈ ਵੀਜ਼ਾ ਵੀ ਅਮਰੀਕਾ, ਕਿਉਂਕਿ ਇਕੱਲੀ ਗੱਲ ਟੈਰਿਫ ਤੱਕ ਮਹਿਦੂਦ ਨਹੀਂ ਹੈ ਜੀ, 25% ਹੈ ਕਿ 50% ਹੈ, ਰੂਸ ਨਾਲ ਜੇ ਸਮਝੌਤਾ ਹੋ ਗਿਆ ਘਟ ਜਾਏਗਾ ਵੱਧ ਜਾਏਗਾ। ਇਸ ਵੇਲੇ ਭਾਰਤ ਦਾ ਐਜ਼ ਏ ਰੋਗ ਸਟੇਟ, ਦਹਿਸ਼ਤਗਰਦ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਸਟੇਟ ਦਾ ਇਮੇਜ, ਔਰ ਦੂਸਰਾ ਖਾਲਿਸਤਾਨ ਦਾ ਪਰਸਪੈਕਟਿਵ ਜਿਹੜਾ ਜ਼ਾਹਰ ਹੈ ਸਿੱਖਾਂ ਦੀ ਇੱਕ ਜੈਨੂਅਨ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ, ਇੰਟਰਨੈਸ਼ਨਲ ਲਾਅ ਸਾਡੀ ਮੰਗ ਹੈ ਇਸ ਵੇਲੇ ਖਾਲਿਸਤਾਨ ਦਾ ਇਸ਼ੂ ਜਿਹੜਾ ਉਹ ਹਾਈਲਾਈਟਡ ਹੈ। ਔਰ ਜ਼ਾਹਰ ਹੈ ਵੀ ਅਸੀਂ ਜੇ ਕੋਈ ਇੰਟਰਨੈਸ਼ਨਲ ਇੰਟਰਵੈਂਸ਼ਨ ਦੇਖਦੇ ਹਾਂ, ਔਰ ਅਮਰੀਕਾ ਬੀਇੰਗ ਏ ਸੁਪਰ ਪਾਵਰ ਅਲਟੀਮੇਟਲੀ, ਔਰ ਅਮਰੀਕਾ ਦੀ ਧਰਤੀ 'ਤੇ ਵੀ ਇੰਡੀਅਨ ਸਟੇਟ ਨੇ ਟਰਾਂਸਨੈਸ਼ਨਲ ਡਿਪਰੈਸ਼ਨ ਦੀ ਕੋਸ਼ਿਸ਼ ਕੀਤੀ। ਸੋ ਸਾਡੇ ਲਈ ਕਿਸੇ ਵੀ ਇਸ਼ੂ ਨੂੰ ਬਹੁਤ ਕੂਲਲੀ, ਕਾਮਲੀ ਲੈ ਕੇ ਉਹਦੇ ਸਾਰੇ ਆਸਪੈਕਟ ਨੂੰ ਦੇਖਣ ਤੋਂ ਬਾਅਦ ਹੀ ਰਿਐਕਟ ਕਰਨਾ ਚਾਹੀਦਾ। ਪਰ ਇਸ ਮੁੱਦੇ 'ਤੇ ਵੀ ਇਹ ਹੋਇਆ ਕਿ ਜਿਹੜੀ ਘਟਨਾ 12 ਅਗਸਤ ਦੀ ਵਾਪਰੀ ਹੈ ਉਹ ਕਿਵੇਂ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਉਹ ਆਲਮੋਸਟ 10 ਦਿਨ ਬਾਅਦ ਉਹਨੂੰ ਫਲੇਅਰ ਅਪ ਕੀਤਾ ਜਾਂਦਾ ਹੈ। ਫਿਰ ਆਲ ਆਫ ਏ ਸਡਨ ਆਸਟ੍ਰੇਲੀਆ ਬੇਸਡ ਇੱਕ ਹਿੰਦੂ ਨਾਮ ਵਾਲੇ ਬੰਦਾ ਜਾਂ ਔਰਤ ਜੋ ਵੀ ਉਹਦਾ ਇੱਕ ਪਟੀਸ਼ਨ ਸ਼ੁਰੂ ਕੀਤੀ ਜਾਂਦੀ ਹੈ। ਫਿਰ ਇਹ ਆ ਜਾਂਦਾ ਜੀ ਇਹਦੇ 'ਤੇ 2 ਲੱਖ ਦਸਤਖਤ ਹੋ ਗਏ, 2.5 ਲੱਖ ਦਸਤਖਤ ਹੋ ਗਏ, ਔਰ ਦਸਤਖਤ ਕਰੋ, ਗਵਰਨਰ ਨੂੰ ਐਡਰੈਸਡ ਹੈ। ਫਿਰ ਖਬਰਾਂ ਇਹ ਪਲਾਂਟ ਕਰਤੀਆਂ ਜਾਂਦੀਆਂ ਨੇ ਕਿ ਜੀ ਉਹਨੂੰ ਹਰਜਿੰਦਰ ਸਿੰਘ ਜਾਂ ਦੂਜੇ ਨੂੰ ਉਹਨੂੰ 40 ਸਾਲ ਦੀ ਸਜ਼ਾ। ਅਜੇ ਬੰਦਾ ਜਿਹੜਾ ਹੈ ਉਹਦੇ 'ਤੇ ਉਹਨੂੰ ਫੜਿਆ ਹੈ, ਜਦੋਂ ਕੇਸ ਟਰਾਇਲ 'ਚ ਜਾਂਦਾ ਹੈ, ਟਰਾਇਲ ਤੋਂ ਬਾਅਦ ਜਿਹੜਾ ਉਹ ਜਿਹੜੀਆਂ ਵੀ ਧਾਰਾਵਾਂ ਲੱਗਦੀਆਂ ਨੇ ਉਸ ਤੋਂ ਬਾਅਦ, ਲੇਕਿਨ ਜਿਹੜੀ ਖਬਰ ਫੈਲਾਈ ਗਈ ਕਿ ਜੀ ਦੇਖੋ 40 ਸਾਲ ਦੀ ਸਜ਼ਾ ਦੇ ਦਿੱਤੀ, ਔਰ ਨਾਲ ਦੀ ਨਾਲ ਜਿਹੜਾ ਇਸ ਨੂੰ ਇੱਕ ਪਾਸੇ, ਔਰ ਤੁਸੀਂ ਜੇ ਜਿਨ੍ਹਾਂ ਨੂੰ ਹੁਣ ਸੋਸ਼ਲ ਮੀਡੀਆ ਦਾ ਪਤਾ ਹੈ
ਕਿ ਵੀ ਜਾਲੀ ਆਈਡੀਆਂ ਕਿਵੇਂ ਇਹਨਾਂ ਨੇ ਬਣਾਈਆਂ ਨੇ, ਇਹਨਾਂ ਦਾ IT ਸੈਕਟਰ ਕਿਵੇਂ ਕੰਮ ਕਰਦਾ ਹੈ, ਜਿਨ੍ਹਾਂ ਨੇ ਡਿਸਇਨਫੋ ਲੈਬ ਜਿਹੜਾ ਇਹਨਾਂ ਦਾ ਸਾਰਾ ਨੈਟਵਰਕ ਐਕਸਪੋਜ਼ ਕੀਤਾ ਸੀ ਕਿ ਬਾਹਰਲੇ ਮੁਲਕਾਂ ਦੇ ਅਖਬਾਰਾਂ 'ਚ ਵੀ ਕਿਵੇਂ ਖਬਰਾਂ ਪਲਾਂਟ ਕਰਦੇ ਨੇ ਔਰ ਇੰਨੇ ਐਕਸੀਡੈਂਟ ਹੁੰਦੇ ਨੇ। ਆਲ ਆਫ ਏ ਸਡਨ ਜਿਹੜਾ ਇਹ ਫਲੋਰੀਡਾ ਵਾਲਾ ਐਕਸੀਡੈਂਟ ਜਿਹੜਾ ਹੈ, ਇਹ ਠੀਕ ਹੈ ਵੀ ਅਮਰੀਕਾ ਦੇ ਵਿੱਚ ਇੱਕ ਸੈਂਟੀਮੈਂਟ ਅਗੇਂਸਟ ਇਲੀਗਲ ਇਮੀਗ੍ਰੈਂਟਸ ਹੈ, ਉਹ ਫਿਰ ਕਈ ਵਾਰ ਇਲੀਗਲ ਤੋਂ ਲੀਗਲ ਵਾਲਿਆਂ ਤੱਕ ਵੀ ਪਹੁੰਚ ਜਾਂਦਾ ਹੈ। ਉਹ ਜਿਹੜਾ ਅਮਰੀਕਾ ਦਾ ਇੱਕ ਉਹ ਮੀਡੀਆ ਹੈ ਜਿਨ੍ਹਾਂ ਨੂੰ ਸੂਟ ਕਰਦਾ ਹੈ ਕਿ ਉਹਨਾਂ ਨੇ ਉਸ ਐਂਟਾਈ ਇਮੀਗ੍ਰੈਂਟ ਸੈਂਟੀਮੈਂਟ ਉਹ ਵੀ ਵਿਪ ਅਪ ਕਰਦੇ ਨੇ। ਪਰ ਗੱਲ ਜਿਸ ਲੈਵਲ ਤੱਕ ਇੰਡੀਅਨ ਮੀਡੀਆ ਜਾਂ ਉਹਨਾਂ ਦੇ ਅੱਗੋਂ ਉਹਨਾਂ ਦੇ ਜਿਹੜੀਆਂ ਨੇ ਜਾਲੀ ਆਈਡੀਆ ਵਾਲਿਆਂ ਨੇ ਫੈਲਾਈ, ਪਹਿਲਾਂ ਤਾਂ ਉਹਨਾਂ ਨੇ ਉਹੀ ਕੋਈ ਵਿਲੀਅਮ ਹੈ, ਕੋਈ ਡੈਨੀਅਲ ਬਣਿਆ, ਕੋਈ ਰੌਨ ਬਣਿਆ, ਕੋਈ ਹੋਰ ਬਣਿਆ। ਪਹਿਲਾਂ ਤਾਂ ਉਹਨਾਂ ਨੇ ਉਹਨਾਂ ਆਈਡੀਜ਼ ਰਾਹੀਂ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਪੂਰਾ ਫਲੱਡ ਕੀਤਾ ਕਿ ਜੀ ਇਹ ਤਾਂ ਬਿਲਕੁਲ ਜਿਹੜੇ ਨੇ ਇਰਰਿਸਪੌਂਸਿਬਲ, ਇਹਨਾਂ ਨੂੰ ਭੁੱਲ ਗਿਆ ਮਤਲਬ, ਕਿਉਂਕਿ ਜਾਲੀ ਆਈਡੀ ਸੀ ਇਸ ਲਈ ਮੈਂ ਉਹਨਾਂ ਨੂੰ ਆਰਗੂ ਨਹੀਂ ਕਰ ਰਿਹਾ। ਔਰ ਜੇ ਯਾਦ ਹੋਏ ਕਿ ਜਦੋਂ ਕੋਵਿਡ ਹੋ ਕੇ ਹਟਿਆ, ਸਭ ਤੋਂ ਵੱਡੀ ਜਿਹੜੀ ਕੰਟਰੀਬਿਊਸ਼ਨ ਮੰਨੀ ਗਈ ਉਸ ਵੇਲੇ ਦੇ ਪ੍ਰੈਜ਼ੀਡੈਂਟ ਬਾਈਡਨ ਨੇ ਔਰ ਦੂਸਰਿਆਂ ਨੇ ਵੀ, ਉਹ ਟਰੱਕਰਸ ਦੀ ਸੀ ਕਿ ਲੋਕ ਘਰਾਂ 'ਚ ਲੁਕੇ ਹੋਏ ਨੇ, ਉਹ ਇੱਕ ਦੂਜੇ ਦੇ ਨਾਲ ਇੰਟਰੈਕਸ਼ਨ ਵੀ ਨਹੀਂ ਕਰ ਰਹੇ। ਅਮਰੀਕਾ ਭਰ ਦੇ ਵਿੱਚ ਜਿਹੜਾ ਖਾਣ ਪੀਣ ਦੀਆਂ ਚੀਜ਼ਾਂ ਪਹੁੰਚ ਰਹੀਆਂ ਨੇ ਜਾਂ ਕੋਈ ਇਹ ਨਹੀਂ ਹੈ, ਉਹ ਕੌਣ ਲਿਆ ਰਿਹਾ ਔਰ ਕਿੰਨੇ, ਜੇ ਉਹਦਾ ਡਾਟਾ ਕੀਤਾ ਜਾਏ ਔਰ ਉਸ ਪੀਰੀਅਡ 'ਚ ਈਵਨ ਜਿਹੜੇ ਕੁਝ ਵਾਈਟ ਡਰਾਈਵਰ ਜਾਂ ਦੂਜੇ ਸੀ, ਉਹਨਾਂ ਨੇ ਵੀ ਕੰਪਨੀਆਂ ਨੂੰ ਨਾ ਕਰ ਦਿੱਤੀ। ਆਪਣੇ ਬੰਦੇ ਜਿਹੜੇ ਜਫਾਕਸ਼ੀ ਕਰਦੇ ਨੇ, ਜਿਹੜੇ ਹਰ ਚੈਲੰਜ ਨੂੰ ਲੈਣ ਦੀ ਹਿੰਮਤ ਰੱਖਦੇ ਨੇ, ਉਹ ਸਭ ਤੋਂ ਵੱਧ, ਔਰ ਉਹਨਾਂ 'ਚੋਂ ਬਹੁਤ ਸਾਰੇ ਬਿਮਾਰ ਵੀ ਹੋਏ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਟਰੱਕਿੰਗ ਲਾਈਨ ਹੈ, ਔਰ ਇਹ ਕੋਈ ਟਰੱਕ ਆਮ ਟਰੱਕ ਨਹੀਂ ਨੇ, ਜੇ ਤੁਸੀਂ ਉਹ ਸਾਰੇ ਨੂੰ ਦੇਖਦੇ ਹੋ ਕਿ 18 ਵੀਲਰ ਜਿਹੜਾ ਉਹ ਜਿਹੜਾ ਉਸ ਦਾ ਟ੍ਰੇਲਰ ਟਰੱਕ ਸੀ ਜਿਹਨੂੰ ਉਹ ਚਲਾ ਰਿਹਾ ਸੀ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਕਿਸਮ ਦੇ ਡਰਾਈਵਿੰਗ ਸਕੂਲ ਵੀ ਨੇ ਜਿਹੜੇ ਕੁਇਕਲੀ ਤੁਹਾਨੂੰ ਉਹ ਸਾਰੇ 'ਚੋਂ ਕੱਢ ਦਿੰਦੇ ਨੇ। ਆਪਣੇ ਬੰਦੇ ਵੀ ਕਈ ਵਾਰ ਜਿਨ੍ਹਾਂ ਦੀ ਅੰਗਰੇਜ਼ੀ ਪ੍ਰੋਫੀਸ਼ੈਂਸੀ ਨਹੀਂ ਹੈ ਜਾਂ ਦੂਸਰੇ ਰਿਸਕ ਲੈਂਦੇ ਨੇ, ਅਦਰਵਾਈਜ਼ ਉਹਨਾਂ ਨੂੰ ਲੱਗਦਾ ਵੀ ਡਰਾਈਵਿੰਗ ਤਾਂ ਸਾਨੂੰ ਆਉਂਦੀ ਹੈ। ਲੇਕਿਨ ਇਹ ਪਾਰਟ ਕਮਜ਼ੋਰ ਹੈ ਔਰ ਠੀਕ ਹੈ, ਕੁਝ ਹਾਦਸੇ ਐਸੇ ਹੁੰਦੇ ਨੇ ਜਿਨ੍ਹਾਂ 'ਚੋਂ ਸਬਕ ਵੀ ਸਿੱਖਿਆ ਜਾਂਦਾ ਹੈ। ਔਰ ਇਹਦੇ 'ਚ ਜ਼ਾਹਰ ਹੈ ਵੀ ਆਲਰੇਡੀ ਇੱਕ ਸਟੇਜ ਸੀ ਅਮਰੀਕਾ ਦੇ ਵਿੱਚ, ਈਵਨ ਇੱਕ ਮੂਵਮੈਂਟ ਇੱਕ ਜ਼ਮਾਨੇ 'ਚ ਚੱਲਦੀ ਰਹੀ ਕਿ ਜਿਹੜੇ ਹਾਈਵੇਜ਼ ਦੇ ਉੱਤੇ ਟਰੱਕ ਚੱਲਦੇ ਨੇ ਉਹ ਸੈਪਰੇਟ ਹੋਣੇ ਚਾਹੀਦੇ ਨੇ ਤਾਂ ਕਿ ਦੂਸਰਿਆਂ ਨੂੰ, ਕਿਉਂਕਿ ਇਕੱਲਾ ਇਹੀ ਨਹੀਂ ਹੈ, ਕਿਉਂਕਿ ਕਈ ਵਾਰ ਹੁਣ ਤਾਂ ਉਹਨਾਂ ਨੇ ਬੜਾ ਉਹਦੇ ਪੂਰਾ ਇੱਕ ਡਿਸਪਲਿਨ ਬਣਾਇਆ ਹੋਇਆ ਵੀ ਕਿੰਨੇ ਘੰਟੇ ਟਰੱਕ ਚਲਾ ਸਕਦੇ ਨੇ, ਉਹਨਾਂ ਨੂੰ ਲੌਗ ਇਨ ਕਰਨਾ ਪੈਂਦਾ। ਜਾਂ ਦੂਜਾ ਇੱਕ ਸਟੇਜ ਸੀ ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਨੇ ਔਰ ਡਰਾਈਵਰਸ ਨੂੰ ਵੀ ਹੁੰਦਾ ਸੀ ਵੀ ਚਲੋ ਤੁਸੀਂ ਇੱਕੋ ਗੋ ਦੇ ਵਿੱਚ ਇੱਕ ਤੋਂ ਦੂਜੀ ਥਾਂ 18 ਘੰਟੇ ਡਰਾਈਵ ਕਰਕੇ ਜਾਓ, ਔਰ ਰਾਹ ਉਹਦੇ 'ਚ ਉਹਨਾਂ ਨੂੰ ਅਨੀਂਦਾ ਵੀ ਹੁੰਦਾ ਸੀ, ਕੋਈ ਨਾ ਕੋਈ ਐਕਸੀਡੈਂਟ ਵੀ ਵੱਧ ਗਏ ਸੀ। ਉਸ ਪਾਰਟ ਨੂੰ ਕੁਝ ਸਾਲ ਪਹਿਲਾਂ ਜਿਹੜਾ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਗਿਆ ਔਰ ਇਹੀ ਕਾਰਨ ਹੈ ਕਿ ਬਹੁਤ ਵਾਰ ਇੱਕ ਜ਼ਮਾਨਾ ਸੀ ਕਿ ਸਿੰਗਲ ਡਰਾਈਵਰ ਹੀ ਜਿਹੜਾ ਈਸਟ ਕੋਸਟ ਤੋਂ ਵੈਸਟ ਕੋਸਟ ਚੱਲਦਾ ਸੀ, ਹੁਣ 2 ਡਰਾਈਵਰ ਹੁੰਦੇ ਨੇ, ਉਹਨਾਂ ਦੀ ਰਿਪੋਰਟਿੰਗ ਵੀ ਹੁੰਦੀ ਹੈ, ਜਿਹੜਾ ਟਰੈਕ ਵੀ ਹੁੰਦਾ ਹੈ ਵੀ ਕਿੱਥੇ ਕੀ ਹੈ। ਸੋ ਉਹ, ਲੇਕਿਨ ਅਮਰੀਕਾ ਦੇ ਵਿੱਚ ਪੂਰੀ ਮੂਵਮੈਂਟ ਸੀ ਕਿ ਬਈ ਉਹ ਅਨੀਂਦੇ 'ਚ ਹੁੰਦੇ ਨੇ, ਗੱਡੀ ਵਿੱਚ ਮਾਰ ਦਿੰਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਐਕਸੀਡੈਂਟ ਔਰ ਪਰਟੀਕੂਲਰਲੀ ਜਦੋਂ ਟਰੱਕਿੰਗ ਔਰ ਦੂਸਰੇ 'ਚ ਨੇ ਜਿਹੜੇ ਲੋਕ, ਉਹ ਇੱਕ ਆਮ ਘਟਨਾ ਹੈ ਜਿਹੜਾ ਕਿਤੇ ਵੀ ਐਕਸੀਡੈਂਟ ਹੋਣਾ ਕਿਹਨਾਂ ਹਾਲਾਤਾਂ 'ਚ ਹੁੰਦੀ ਹੈ ਕੀ ਹੈ। ਲੇਕਿਨ ਇਸ ਐਕਸੀਡੈਂਟ ਨੂੰ ਜਿਹੜਾ ਆਲਮੋਸਟ 10-12 ਦਿਨਾਂ ਬਾਅਦ ਉਸ ਨੂੰ ਮਲਟੀਪਲ ਐਂਗਲਸ ਤੋਂ ਜਿਹੜਾ ਹੈ ਦਾ ਵੇ, ਇੱਕ ਤਬਕਾ ਤਾਂ ਉਹ ਸੀ ਆਪਣਿਆਂ 'ਚ ਜਿਹੜਾ ਬਿਲਕੁਲ ਖੌਫਜ਼ਦਾ ਹੋ ਗਿਆ, ਉਹ ਇਹਦਾ ਜਿਹੜਾ ਅਸੀਂ ਬਦਨਾਮ, ਹੁਣ ਉਹਦਾ ਗੱਲ ਹੀ ਨਾ ਕਰੋ ਉਹਨੂੰ। ਜੇ ਕਿਸੇ ਨੇ, ਜੇ ਯੂਨਾਈਟਿਡ ਸਿੱਖਸ ਨੇ ਜਾਂ ਦੂਸਰੀਆਂ ਸੰਸਥਾਵਾਂ ਨੇ ਕਿਹਾ ਭਾਈ ਜਿਹੜਾ ਲੀਗਲ ਰਾਈਟ ਹੈ ਉਹਦੀ ਲੀਗਲ ਹੈਲਪ ਕਰਨੀ ਤਾਂ ਬਣਦੀ ਹੈ। ਬੇਸ਼ੱਕ ਅਸੀਂ ਕੰਡੈਮ ਕਰਦੇ ਹਾਂ ਜੋ ਵਾਕਿਆ ਹੋਇਆ, ਅਸੀਂ ਉਹਨੂੰ ਕੋਈ ਡਿਫੈਂਡ ਨਹੀਂ ਕਰ ਰਹੇ, ਲੇਕਿਨ ਇਹ ਤਾਂ ਫਿਰ ਇਹ ਵੀ ਆਇਆ ਔਰ ਇਹਦੇ 'ਚ ਜਿਹੜੇ ਕੁਝ ਜੈਨੂਅਨ ਨੌਨ ਸਿੱਖ ਡਰਾਈਵਰ ਸੀ ਜਿਨ੍ਹਾਂ 'ਚ ਮੈਕਸੀਕਨ ਜਾਂ ਅਫਰੀਕਨ ਅਮਰੀਕਨ ਜਾਂ ਵਾਈਟਸ, ਉਹਨਾਂ ਨੇ ਕਿਹਾ ਜੀ ਵਨ ਸਾਈਡਡ ਸਟੋਰੀ ਆ ਰਹੀ ਹੈ ਵੀ ਈਵਨ ਜਿਹੜਾ ਇੱਥੇ ਅਮਰੀਕਨ ਮੀਡੀਆ ਵੀ ਪਿਕ ਕਰ ਰਿਹਾ, ਕਿਉਂਕਿ ਥੋੜ੍ਹਾ ਜਿਹਾ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਸਪੋਰਟ ਬੇਸ ਹੈ ਖਾਸ ਤੌਰ 'ਤੇ ਫਲੋਰੀਡਾ ਜਾਂ ਉਹਨਾਂ ਦਾ ਗਵਰਨਰ ਜਾਂ ਉਹਨਾਂ ਦਾ ਅਸਿਸਟੈਂਟ ਅਟਾਰਨੀ ਜਨਰਲ, ਉਹਨਾਂ ਦਾ ਬਿਹੇਵੀਅਰ ਵੀ ਕੁਛ, ਕਿਉਂਕਿ ਪੋਲੀਟੀਸ਼ੀਅਨ ਤਾਂ ਪੋਲੀਟੀਸ਼ੀਅਨ ਹੁੰਦੇ ਨੇ, ਉਹ ਕਿਸੇ ਵੀ ਸਿਚੁਏਸ਼ਨ 'ਚੋਂ ਪੋਲੀਟੀਕਲ ਮਫਾਦ ਕੱਢਣਾ ਚਾਹੁੰਦੇ ਨੇ।
ਪਰ ਜਿਵੇਂ ਮੈਂ ਜਦੋਂ ਇਹ ਸਾਰੇ ਨੂੰ ਵੇਰਵੇ ਦੇ ਨਾਲ ਦੇਖਿਆ ਤੇ ਕੁਝ ਜਿਹੜੇ ਵਾਈਟ ਡਰਾਈਵ ਉਹਨਾਂ ਨੇ ਕਿਹਾ ਵੀ ਇੱਕ ਕਹਾਣੀ ਤਾਂ ਆ ਗਈ ਵੀ ਹਰਜਿੰਦਰ ਸਿੰਘ ਹੈ, ਇਹ ਵੀ ਉਹਦਾ ਡਰੱਗ ਟੈਸਟ ਮੌਕੇ ਤੇ ਹੋਇਆ, ਕੋਈ ਡਰੱਗ 'ਚ ਨਹੀਂ ਸੀ। ਹਾਂ, ਇਨਐਕਸਪੀਰੀਅੰਸ ਵੀ ਨਹੀਂ ਸੀ, ਅੰਗਰੇਜ਼ੀ ਪ੍ਰੋਫੀਸ਼ੀਐਂਸੀ ਨਹੀਂ ਸੀ, ਉਹਨੇ ਗਲਤ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ। ਪਰ ਜਿਹੜੇ ਦੂਸਰੇ ਨੇ ਉਹਨਾਂ ਦਾ ਕੋਈ ਨਹੀਂ ਆਇਆ ਕਿ ਭਾਈ ਜੇ ਉਹਨਾਂ ਨੇ ਬ੍ਰੇਕ ਨਹੀਂ ਲਾਈ ਹੈ ਵਰਦੇ ਡਰੰਕ। ਉਹਨਾਂ ਦੀ ਗੱਡੀ 'ਚੋਂ ਇਹ ਵੀ ਆਇਆ ਕਿ 3-4 ਬੋਟਲ ਸ਼ਰਾਬ ਦੀਆਂ ਸੀ ਜਾਂ ਦੂਜੇ ਜਿਹੜਾ ਇਹ ਕਾਮਨ ਹੈ ਵੀ ਉਹ ਇੰਨੀ ਤੇਜ਼ੀ ਨਾਲ ਆਏ ਵੀ ਉਹਨਾਂ ਦੀ ਬ੍ਰੇਕ ਕਿਉਂ ਨਹੀਂ ਲੱਗੀ। ਕਿਉਂਕਿ ਜਦੋਂ ਤੁਸੀਂ ਵਨ ਸਾਈਡਡ ਵਰਜ਼ਨ ਲੈਂਦੇ ਹੋ ਫਿਰ ਇੱਕ ਕਿਸੇ ਦੇ ਖਿਲਾਫ ਇੱਕ ਮਾਹੌਲ ਬਣ ਜਾਂਦਾ ਹੈ। ਹੁਣ ਇੱਕ ਤਬਕਾ ਉਹ ਸੀ ਜਿਹਨਾਂ ਨੂੰ ਇਹ ਲੱਗਾ ਕਿ ਨਾ 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 ਜੀ ਇਹ ਤੋਂ ਤਾਂ ਜਿਹੜਾ ਅਸੀਂ ਡਿਸਟੈਂਸ ਇੱਕ ਇਵੇਂ ਨਹੀਂ ਹੁੰਦਾ। ਤੁਸੀਂ ਜਦੋਂ ਸੱਚ ਦੀ ਬਣਾ ਦੇ ਉੱਤੇ ਖਲੋ ਕੇ ਕੋਈ ਗੱਲ ਕਰਦੇ ਹੋ ਉੱਥੇ ਅਮਰੀਕਾ ਹੁਣ ਈਵਨ ਜਦੋਂ ਔਰ ਇੱਕ ਕਹਾਣੀ ਜਿਹੜੀ ਪਲਾਂਟ ਤੁਸੀਂ ਜਦੋਂ ਇੰਡੀਅਨ ਮੀਡੀਆ ਦਾ ਦੇਖੋ ਇਹ ਹੋਇਆ ਜੀ ਕਿ ਉਹਨਾਂ ਨੂੰ ਅਰੈਸਟ ਮੌਕੇ ਦੇ ਉੱਤੇ ਉਹਨਾਂ ਨੇ ਪੁੱਛਗਿੱਛ ਕੀਤੀ, ਫਿਰ ਉਹਨਾਂ ਨੇ ਜਿਹੜਾ ਉਹਨਾਂ ਨੂੰ ਇੱਕ ਥਾਂ ਤੇ ਠਹਿਰਾਇਆ। ਉਹ ਆਪਣੇ ਤੌਰ ਦੇ ਉੱਤੇ ਟਿਕਟ ਲੈ ਕੇ ਕੈਲੀਫੋਰਨੀਆ ਪਹੁੰਚ ਗਏ ਔਰ ਉਹ ਇੰਡੀਆ ਭੱਜਣ ਦੀ ਤਿਆਰੀ 'ਚ ਸੀ। ਹੁਣ ਜਦੋਂ ਅਸੀਂ ਇਸ ਸਾਰੇ ਨੂੰ ਇਨਵੈਸਟੀਗੇਟ ਬਿਲਕੁਲ ਗਲਤ ਉਹਨਾਂ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਨੀਸ਼ੀਅਲ ਇਨਵੈਸਟੀਗੇਸ਼ਨ ਕਰ ਲਈ ਹੈ, ਹੁਣ ਅਸੀਂ ਜਦੋਂ ਤੁਹਾਨੂੰ ਸੱਦਾਂਗੇ ਆਉਣ ਵਾਲੇ 1-2-3 ਦਿਨਾਂ ਦੇ ਵਿੱਚ, ਉਹਨਾਂ ਨੇ ਜਿਹੜੀ ਕੰਪਨੀ ਸੀ ਉਹਨੂੰ ਕਾਲ ਕੀਤਾ ਕਿ ਭਾਈ ਇਵੇਂ ਹੈ, ਉਹਨੇ ਪ੍ਰਬੰਧ ਕੀਤਾ ਉੱਥੇ ਰਹਿਣ ਦਾ। ਫਿਰ ਉਹਨੇ ਕਿਹਾ ਵੀ ਕੋਈ ਨਹੀਂ, ਜਦੋਂ ਵੀ ਸੱਦਣਗੇ ਤੁਸੀਂ ਆ ਜਾਣਾ। ਅਗਲੇ ਦਿਨ ਦੀ ਉਹਨੇ ਟਿਕਟ ਕਰਾ ਦਿੱਤੀ, ਫਲਾਈ ਕਰਕੇ ਉਹ ਕੈਲੀਫੋਰਨੀਆ ਆਪਣੇ ਪਹੁੰਚ ਗਏ। ਅਗਲੇ ਦਿਨ ਜਿਹੜਾ ਕਿਉਂਕਿ ਹੁਣ ਫਲੋਰੀਡਾ ਦੀ ਗਵਰਨਮੈਂਟ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਇੱਕ ਕੇਸ ਵੀ ਬਣਾਉਣਾ ਚਾਹੁੰਦੇ ਸੀ ਜਿਹਦੇ ਥੱਲੇ ਉਹਨਾਂ ਨੂੰ ਜਿਹੜਾ ਕਿ ਜੇ ਅਸੀਂ ਕਿਵੇਂ ਜਿਹੜਾ ਐਂਟਾਈ ਇਮੀਗ੍ਰੈਂਟ ਸੈਂਟੀਮੈਂਟ ਹੈਗਾ ਉਹਨੂੰ ਫਰਦਰ ਵੇਪ ਅਪ ਕਰਨਾ ਔਰ ਉਹਨੂੰ ਇੰਡੀਅਨਸ ਨੇ ਇਹ ਸਾਰੀ ਕਹਾਣੀ ਨੂੰ ਜੀ ਉਹ ਤਾਂ ਭੱਜਣ ਲੱਗੇ ਸੀ। ਹਾਲਾਂਕਿ ਉਹਨਾਂ ਨੂੰ ਉਹ ਗਏ, ਅਰੈਸਟ ਉਹਨਾਂ ਨੇ ਕੀਤਾ, ਉਹਨਾਂ ਨੇ ਆਪਣਾ ਜੋ ਵੀ ਸੀ ਉਹਨਾਂ ਦੇ ਸਵਾਲ ਜਵਾਬ ਫਿਰ ਜਿਸ ਨਾਟਕੀ ਅੰਦਾਜ਼ ਦੇ ਵਿੱਚ ਜਹਾਜ਼ ਤੇ ਬਿਠਾ ਕੇ ਜਿਹੜਾ ਉਹ ਉਹਨਾਂ ਨੂੰ ਅਟਾਰਨੀ ਜਨਰਲ ਔਰ ਉਹ ਗਵਰਨਰ ਔਰ ਦੂਸਰੇ ਤੀਸਰਾ ਲਿਆ, ਉਹ ਸਾਰੀ ਜਿਹਨੂੰ ਤੁਸੀਂ ਪੋਲੀਟੀਕਲ ਨੌਟੰਕੀ ਆਪਣੇ ਕਿਸਮ ਦੀ ਸੀ। ਲੇਕਿਨ ਜਿਹੜਾ ਪਾਰਟ ਮੈਂ ਇਹ ਦੇਖਦਾ ਕਿ ਵੀ ਇੱਕ ਪਾਸੇ ਸਾਡੇ ਤਬਕੇ ਵੱਲੋਂ ਐਕਸਟ੍ਰੀਮ ਲਾਈਨ ਸੀ, ਦੂਜਾ ਐਕਸਟ੍ਰੀਮ ਉਹ ਸੀ ਜਿਹੜਾ ਅਮਰੀਕਨਾਂ ਨੂੰ ਗਾਲਾਂ ਕੱਢਣ ਤੇ ਲੱਗ ਗਿਆ ਕਿ ਭਾਈ ਇਹ ਜਿਹੜਾ ਇਹ ਬਿਲਕੁਲ ਇਹ ਨਹੀਂ ਹੈ ਔਰ ਇਵੇਂ ਨਹੀਂ ਹੋਇਆ, ਫਲਾਣਾ ਵੀ ਐਕਸੀਡੈਂਟ ਹੋਇਆ ਸੀ ਉਹਦੇ 'ਚ ਇਹ ਹੋਇਆ। ਤੁਸੀਂ ਟੂ ਰੋਂਗਸ ਡੋਂਟ ਮੇਕ ਏ ਰਾਈਟ, ਇਹ ਡਿਫੈਂਸ ਬਿਲਕੁਲ ਨਹੀਂ। ਥਰਡਲੀ ਉਹ ਜਿਹੜੀ ਰਿਟ ਵਾਲੀ ਪਟੀਸ਼ਨ ਵਾਲੀ ਗੱਲ ਸੀ ਉਹ ਲੱਖਾਂ ਦੀ ਬਜਾਏ ਅੱਗੇ ਵਧਣ ਲੱਗ ਗਈ ਕਿ ਜੀ ਉਹ ਸਾਰਿਆਂ ਨੂੰ ਫਿਰ ਉਹ ਜਦੋਂ ਅਜੇ ਲਟੇਰਾ ਟੋਲਾ ਹੈ ਉਹ ਵੀ ਆ ਜਾਂਦੇ ਨੇ, ਪੈਸੇ ਇਕੱਠੇ ਕਰਨ ਵਾਲੇ ਵੀ ਸ਼ੁਰੂ ਹੋ ਗਏ ਕਿ ਜੀ ਇਹ ਕਰਨਾ ਹੈ ਉਹ ਕਰਨਾ ਹੈ। ਉਧਰੋਂ ਉਹਨਾਂ ਦੇ ਫੈਮਿਲੀ ਦਾ ਵੀ ਆ ਗਿਆ ਜੀ ਸਾਨੂੰ ਤਾਂ ਕਿਸੇ ਨੇ ਕੁਝ ਹੈ ਨਹੀਂ, ਵਿਚਾਰੇ ਦਾ ਪਿਓ ਨਹੀਂ ਹੈ, ਮਾਂ ਹੈ, ਮਾਂ ਨੇ ਤਾਂ ਇਹੀ ਕਹਿਣਾ ਹੁੰਦਾ ਕਿ ਵੀ ਮੈਂ ਅਪੀਲ ਹੀ ਕਰਦੀ ਹਾਂ, ਬਹੁਤ ਮਾੜਾ ਹੈ। ਪਰ ਜਿਵੇਂ ਸਾਡੇ ਪਿੰਡਾਂ ਦੇ ਮਾਪਿਓ ਜਿਹੜੇ ਨੇ ਉਹ ਫੇਥ ਵਾਲੇ, ਮੈਂ ਅਰਦਾਸ ਹੀ ਕਰ ਸਕਦੀ ਹਾਂ। ਦੂਜਾ ਬੜੇ ਇਹ ਸਾਰੇ ਇਮੋਸ਼ਨਲ ਪਲ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇੱਕ ਪਾਸੇ ਤੁਸੀਂ 3 ਡੈਡ ਬਾਡੀਜ਼ ਦੇਖਦੇ ਹੋ, ਇੱਕ ਪਾਸੇ ਤੁਸੀਂ ਉਹ ਪਾਰਟ ਦੇਖਦੇ ਹੋ। ਲੇਕਿਨ ਜਿਹੜਾ ਸ਼ੈਤਾਨ ਹੈ ਹੁਣ, ਕਿਉਂਕਿ ਇਸ ਵੇਲੇ ਜਿਹੜਾ ਅਮਰੀਕਾ ਦਾ ਮਾਹੌਲ ਹੈ ਵਿਜ਼ਾ ਵੀ ਇੰਡੀਆ, ਉਹ ਬਿਲਕੁਲ ਔਨ ਦਾ ਡਿਫੈਂਸਿਵ ਨੇ, ਔਨ ਦਾ ਰਨ ਨੇ, ਘਬਰਾਏ ਹੋਏ ਨੇ। 27 ਅਗਸਤ ਤੋਂ ਜਿਹੜਾ ਹੈ ਉਹਨਾਂ 'ਤੇ ਐਕਸਟਰਾ 25% ਟੈਰਿਫ ਜਿਹੜਾ ਰੂਸ ਤੋਂ ਤੇਲ ਖਰੀਦਣ ਵਾਲਾ ਹੈ ਉਹ ਲੱਗ ਜਾਣਾ। ਨਵੇਂ ਐਂਬੈਸਡਰ ਨੂੰ ਅਪਾਇੰਟ ਕਰ ਦਿੱਤਾ ਹੈ ਪ੍ਰੈਜ਼ੀਡੈਂਟ ਟਰੰਪ ਨੇ, ਜਿਹਨੂੰ ਨਾਲ ਦੀ ਨਾਲ ਸਾਊਥ ਏਸ਼ੀਆ ਤੇ ਸੈਂਟਰਲ ਏਸ਼ੀਆ ਦਾ ਸਪੈਸ਼ਲ ਦੂਤ ਵੀ ਬਣਾ ਦਿੱਤਾ ਹੈ। ਉਹਨੇ ਇੰਡੀਆ ਨੂੰ ਹੋਰ ਹਿਲਾ ਕੇ ਰੱਖ ਦਿੱਤਾ ਹੈ ਕਿ ਵੀ ਅੱਜ ਤੱਕ ਇਵੇਂ ਤਾਂ ਕਦੇ ਨਹੀਂ ਹੋਇਆ। ਐਂਬੈਸਡਰ ਤਾਂ ਐਂਬੈਸਡਰ ਹੁੰਦਾ। ਹੁਣ ਇਹ ਆਲਰੇਡੀ ਜਿਹੜਾ ਸੈਂਟਰਲ ਏਸ਼ੀਆ ਜਾਂ ਸਾਊਥ ਏਸ਼ੀਆ ਦਾ ਡਿਪਾਰਟਮੈਂਟ, ਸਟੇਟ ਡਿਪਾਰਟਮੈਂਟ 'ਚ ਐਗਜ਼ਿਸਟ ਕਰਦਾ। ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਹੈ ਸਰਜੀਓ ਜਿਹਨੂੰ ਅਪਾਇੰਟ ਕੀਤਾ, ਜਿਹੜਾ ਬਹੁਤ ਪਰਸਨਲ ਫਰੈਂਡ ਹੈ ਟਰੰਪ ਦਾ, ਤਾਜ਼ਿਕਸਤਾਨ 'ਚ ਭਾਵੇਂ ਜਨਮ ਹੋਇਆ, ਜਿਹੜਾ ਉਸ ਜ਼ਮਾਨੇ 'ਚ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਲੇਕਿਨ ਇਹ ਉਹਨਾਂ ਨੂੰ ਵੈਸੇ ਹੀ ਵਕਤ ਪਿਆ ਹੋਇਆ। ਜਿਹੜਾ ਇੰਡੀਅਨ ਡਾਇਸਪੋਰਾ ਹੈ ਉਹ ਵੈਸੇ ਹੀ ਦੌੜ ਗਿਆ। ਹੁਣ ਤੁਹਾਨੂੰ ਨਜ਼ਰ ਅੱਗੇ ਤਾਂ ਆਉਂਦਾ ਸੀ ਇੰਨੀਆਂ ਕੰਪਨੀਆਂ ਦੇ CEO ਇੰਡੀਅਨ, ਇੰਨਾ ਫਲਾਣਾ, ਇੰਨਾ ਢਿਮਕਾ। ਉਹ ਤੁਸੀਂ ਉਹਨਾਂ ਦੇ ਇੰਡੀਅਨ ਬੈਠੇ ਨੇ ਐਕਸ ਡਿਪਲੋਮੈਟ ਜਾਂ ਦੂਜੇ ਕਰਸ ਕਰ ਰਹੇ ਨੇ, ਕਹਿੰਦੇ ਅਸੀਂ ਪ੍ਰਵਾਸੀ ਭਾਰਤੀ ਸੰਮੇਲਨ ਕਰਾਉਂਦੇ ਹਾਂ, ਅਸੀਂ ਫਲਾਣਾ ਕਰਾਉਂਦੇ ਹਾਂ। ਇੱਕ ਨੇ ਵੀ ਨਹੀਂ ਬੋਲਿਆ। ਇੱਕ ਉਹ
ਫਰੀਦ ਜ਼ਕਰੀਆ ਫੋਰਨ ਅਫੇਅਰਸ ਦੀ ਮੈਗਜ਼ੀਨ, ਉਹਨੇ ਇੱਕ ਆਰਟੀਕਲ ਲਿਖਿਆ ਹੈ, ਉਹ ਵੀ ਇੱਕ ਮੁਸਲਮਾਨ ਇੰਡੀਅਨ ਓਰੀਜਨ ਦਾ, ਜਿਹਨਾਂ ਮੁਸਲਮਾਨਾਂ ਨੂੰ ਉੱਥੇ ਉਹ ਇੰਡੀਅਨ ਹੀ ਨਹੀਂ ਮੰਨਦੇ ਹੈ। ਸੋ ਇੱਕ ਪਾਸੇ ਉਹਨਾਂ ਦਾ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਵੀ ਇੰਡੀਅਨ ਤਾਂ ਦੌੜੇ ਹੋਏ ਨੇ, ਕੋਈ ਇੱਥੇ ਤੁਹਾਨੂੰ ਕੋਈ ਕੁਸਕਦਾ ਨਹੀਂ, ਹਰ ਜਿਹੜੇ ਗ੍ਰੀਨ ਕਾਰਡ ਵਾਲੇ ਵੀ ਲੁਕੇ ਹੋਏ ਨੇ, H1 ਵਾਲੇ ਤਾਂ ਵੈਸੇ ਹੀ ਦੌੜੇ ਨੇ,